ਆਸਟ੍ਰੇਲੀਆ ਦੇ ਸੂਬੇ ਕੁਇਨਜ਼ਲੈਂਡ ਦੇ ਗ੍ਰੇਟਰ ਬ੍ਰਿਸਬੇਨ 'ਚ ਲੱਗੇ 3 ਦਿਨਾਂ ਲਾਕਡਾਊਨ ਦਾ ਅੱਜ ਦੂਜਾ ਦਿਨ ਹੈ। ਈਸਟਰ ਦੀਆਂ ਛੁੱਟੀਆਂ 'ਚ ਜਿੱਥੇ ਲੋਕ ਤਿਆਰੀਆਂ ਕਰਦੇ ਦਿਖ ਰਹੇ ਸਨ, ਉੱਥੇ ਹੀ ਕੁਇਨਜ਼ਲੈਂਡ ਵਿੱਚ ਯੂਕੇ ਸਟ੍ਰੇਨ ਦੇ ਕੇਸ ਆਉਣ ਕਾਰਨ ਲੱਗੇ ਲਾਕਡਾਊਨ ਨੇ ਲੋਕਾਂ ਦੇ ਚਾਅ ਫਿੱਕੇ ਪਾ ਦਿੱਤੇ। पिछले 24 घंटिया दौरान 2 होर कोविड केस पाए गए ने, जिस लई प्रीमियर एनास्टाशिया ने मीडिया नूं संबोधन करदिआं कहा कि क्वीनसलैंड विच 2 होर केस रिकॉर्ड किए गए ने, जिस नाल कुल केसां दी गिणती 17 हो गई है। इन्हां केसां विचों एक केस बंडाबर्ग अते एक टूबम्मा तो है। ਪ੍ਰੀਮੀਅਰ ਨੇ ਦੱਸਿਆ ਕਿ ਇਹ ਕੇਸ ਸੈਕੰਡ ਕਲਸਟਰ ਦੀ ਲਾਗ ਦਾ ਹੀ ਨਤੀਜਾ ਹੈ ਤੇ ਲੋਕਲ ਕਮਿਊਨਿਟੀ ਕੇਸ ਹੀ ਨੇ। ਸਿਹਤ ਅਧਿਕਾਰੀ ਜੈਨਟ ਜੰਗ ਨੇ ਕਿਹਾ ਹੈ ਕਿ ਇਹ ਦੋਵੇਂ ਕੇਸ ਪ੍ਰਿੰਸੈਸ ਅਲੈਗਜ਼ੈਂਡਰਾ ਹਸਪੀਟਲ ਦੇ ਕਰੋਨਾ ਵਾਰਸ ਵਾਰਡ ਦੀ ਨਰਸ ਨਾਲ ਜੁੜੇ ਹੋਏ ਸਨ, ਜਿਨ੍ਹਾਂ ਨੂੰ ਉਸ ਨਰਸ ਨੇ ਪਹਿਲੀ ਕਰੋਨਾ ਵੈਕਸੀਨ ਦਿੱਤੀ ਸੀ। ਪ੍ਰੀਮੀਅਰ ਐਨਾਸਟਾਸ਼ੀਆ ਨੇ ਕਿਹਾ ਕਿ ਉਹ ਸਾਰਿਆਂ ਦੀ ਬਹੁਤ ਧੰਨਵਾਦੀ ਹੈ ਜੋ ਔਖੇ ਸਮੇਂ 'ਚ ਸਰਕਾਰ ਨਾਲ ਪੂਰਨ ਸਹਿਯੋਗ ਕਰ ਰਹੇ ਨੇ ਅਤੇ ਇਹ ਬਹੁਤ ਹੀ ਚੰਗੇ ਸੰਕੇਤ ਨੇ ਕਿ ਇਹ ਕੇਸ ਇੱਕ ਦੂਜੇ ਨਾਲ ਲਿੰਕਡ ਨੇ। ਜੇਕਰ ਇਹ ਕੇਸ ਇੱਕ ਦੂਜੇ ਨਾਲ ਨਾ ਜੁੜੇ ਹੁੰਦੇ ਤਾਂ ਹਾਲਾਤ ਹੋਰ ਬੁਰੇ ਹੋ ਸਕਦੇ ਸੀ। ਉਹਨਾਂ ਕਿਹਾ ਕਿ ਗ੍ਰੇਟਰ ਬ੍ਰਿਸਬੇਨ ਦੇ ਵਿੱਚ 2.5 ਮਿਲੀਅਨ ਲੋਕ ਘਰਾਂ ਵਿੱਚ ਰਹੇ ਅਤੇ ਸਰਕਾਰ ਨਾਲ ਸਹਿਯੋਗ ਕੀਤਾ। ਇਹ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਲਾਕਡਾਊਨ ਬਾਰੇ ਫੈਸਲਾ ਇਸ ਨੂੰ ਵਧਾਉਣਾ ਚਾਹੀਦਾ ਹੈ ਜਾਂ ਹਟਾਇਆ ਜਾਣਾ ਚਾਹੀਦਾ ਹੈ ਬਾਰੇ ਕੱਲ ਸਵੇਰੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਚਾਹੁੰਦੇ ਨੇ ਕਿ ਸਾਰੇ ਈਸਟਰ ਦੀਆਂ ਛੁੱਟੀਆਂ ਖੁਸ਼ੀ-ਖੁਸ਼ੀ ਮਨਾਉਣ। ਉਹਨਾਂ ਦੱਸਿਆ ਕਿ ਕਰੰਟਲੀ 71 ਐਕਟਿਵ ਕੇਸ ਨੇ, ਜਿਨ੍ਹਾਂ ਵਿੱਚੋਂ 58 ਕੇਸ ਓਵਰਸੀਜ਼ ਦੇ ਮਾਮਲਿਆਂ ਨਾਲ ਜੁੜੇ ਹੋਏ ਨੇ। ਹੁਣ ਤੱਕ 33,000 ਲੋਕਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਜੇਕਰ ਕੱਲ ਤੱਕ ਕੇਸਾਂ ਦੀ ਗਿਣਤੀ 'ਚ ਕੋਈ ਵਾਧਾ ਨਹੀਂ ਹੁੰਦਾ ਤੇ ਖਬਰ ਸਾਰਿਆਂ ਲਈ ਚੰਗੀ ਹੋਵੇਗੀ ਅਤੇ ਲੋਕ ਈਸਟਰ ਨੂੰ ਇੰਜੋਏ ਕਰ ਸਕਣਗੇ। ਹਰਜਿੰਦ ਕੌਰ ਮੰਗਟ, ਇੰਡੋਜ਼ ਟੀਵੀ ਆਸਟ੍ਰੇਲੀਆ।